ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਤੁਸੀਂ ਜੁੜ ਚੁੱਕੇ ਹੋ ਜੀ ਪੰਜਾਬੀ ਰੇਡੀਓ ਦੇ ਨਾਲ। ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਬੰਨੂ ਜੀ, ਦੱਸਦੇ ਨੇ ਸਾਨੂੰ ਭਾਰਤ ਦਾ ਹਾਲ। ਤੇ ਅੱਜ ਵੀ ਇਸੇ ਤਰ੍ਹਾਂ ਅਸੀਂ ਜੁੜ ਚੁੱਕੇ ਹਾਂ ਜੀ ਬਲਤੇਜ ਬੰਨੂ ਹੋਰਾਂ ਦੇ ਨਾਲ। ਤੇ ਤੁਸੀਂ ਜੀ ਪੰਜਾਬੀ ਰੇਡੀਓ ਜੋ ਐਸੇ ਨੂੰ ਸੁਣ ਸਕਦੇ ਹੋ ਰੇਡੀਓ ਸੈੱਟ ਤੇ ਨੈਟ ਤੇ ਫੋਨ ਤੇ ਸੁਣਨੇ ਲਈ ਤੁਸੀਂ ਡਾਇਲ ਕਰ ਸਕਦੇ ਜੀ 832 551 5029 8325515029। ਦੂਸਰਾ ਫੋਨ ਨੰਬਰ ਹੈ ਜੀ 6054756868 605 475 6868। ਇੰਟਰਨੈਟ ਦੇ ਜ਼ਰੀਏ ਤੁਸੀਂ ਸੁਣ ਸਕਦੇ ਹੋ ਜੀ www.punjabiradio.usa.com। ਤੇ ਜੀ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਜਿਹੜੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਨੇ ਜੀ। ਰਜਿੰਦਰ ਕੌਰ ਜੀ ਸੈਨੋਜੇ ਤੋਂ, ਰਣਜੀਤ ਸਿੰਘ ਜੀ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਤੇ ਜਸਜੀਤ ਕੌਰ ਕਲੋਵਸ ਤੋਂ ਇਹ ਸਪਾਂਸਰ ਕਰਦੇ ਨੇ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ। ਇੱਕ ਵਾਰੀ ਫਿਰ ਇਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਹੁਣ ਆਪਾਂ ਜੁੜਦੇ ਹਾਂ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ ਆਪਾਂ ਸ਼ੁਰੂ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਪੋਲੀਟਿਕਸ ਦੀ ਉੱਥਲ ਪੁੱਥਲ ਹੋ ਰਹੀ ਆ, ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਕਾਂਗਰਸ ਨੇ ਜਿਹੜਾ ਆ ਉਹ ਬਾਦਲ ਸਾਹਿਬ ਦੀ ਕੋਠੀ ਦੇ ਮੂਹਰੇ ਬਖਾਵਾ ਕਰਨਾ ਸੀ, ਧਰਨਾ ਦੇਣਾ ਸੀਗਾ। ਬਿਲਕੁਲ ਥੋੜੀ ਕੁ ਗਿਣਤੀ ਦੇ ਵਿੱਚ ਉੱਥੇ ਗਏ ਆ। ਤੇ ਪਰ ਇਹ ਦੱਸੋ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਿਸ ਤਰ੍ਹਾਂ ਉਹਨਾਂ ਦਾ ਸਵਾਗਤ ਕੀਤਾ? ਉਹ ਮਸ਼ਹੂਰ ਨੇ ਜੀ ਮਿੱਠੀ ਗੋਲੀ ਦੇਣ ਦੇ ਵਿੱਚ। ਮਿੱਠੀ ਗੋਲੀ ਉਹਨਾਂ ਨੇ ਦੇ ਦਿੱਤੀ ਆ ਔਰ ਜਿਹੜੀਆਂ ਰੋਕਾਂ ਵਗੈਰਾ ਸੀਗੀਆਂ, ਇੱਕੋ ਰੋਕ ਜਿਹੜੀ ਸੀ ਉਹ ਤੋੜ ਕੇ ਅੱਗੇ ਲੰਘਣਾ ਪਿਆ, ਬਾਕੀਆਂ ਨੂੰ ਹਟਵਾ ਦਿੱਤਾ ਗਿਆ ਕਹਿ ਕੇ ਨਾ ਰੋਕੋ। ਜਦੋਂ ਬਾਦਲ ਸਾਹਿਬ ਦੇ ਘਰ ਦੇ ਮੂਹਰੇ ਪਹੁੰਚ ਗਏ ਤਾਂ ਉਹਨਾਂ ਨੇ ਬਾਹਰ ਆ ਕੇ ਆਪ ਜਿਹੜਾ ਸੀਗਾ ਜੀ ਉਹਨਾਂ ਤੋਂ ਜਿਹੜਾ ਮੈਮੋਰੰਡਮ ਸੀਗਾ ਜੀ ਉਹ ਫੜ ਲਿਆ, ਜਿਹਦੇ ਵਿੱਚ ਕਿਸਾਨਾਂ ਨੂੰ ਗੰਨੇ ਦੀ ਰਹਿੰਦੀਆਂ ਕਿਸ਼ਤਾਂ ਜਿਹੜੀਆਂ ਉਹ ਦੇਣ ਦੀ ਗੱਲ ਆਖੀ ਗਈ ਸੀਗੀ ਜੀ। ਜਿਹੜਾ ਟੈਕਸ ਹੈ ਪ੍ਰੋਪਰਟੀ ਟੈਕਸ ਉਹ ਮੁਆਫ ਕਰਨ ਦੀ ਗੱਲ ਆਖੀ ਗਈ ਹੈ। ਨਸ਼ੇ ਨੂੰ ਠੱਲ ਪਾਉਣ ਦੀ ਗੱਲ ਜਿਹੜੀ ਆ ਉਹ ਆਖੀ ਗਈ ਹੈ। ਬਾਦਲ ਸਾਹਿਬ ਨੇ ਤਾਂ ਇਹ ਵੀ ਕਹਿ ਦਿੱਤਾ ਅੰਦਰ ਹੀ ਆ ਜਾਂਦੇ ਨਾਲੇ ਚਾਹ ਦਾ ਕੱਪ ਪੀਂਦੇ। ਸੋ ਇਹ ਕਹਿ ਕੇ ਇੱਕ ਕਿਸਮ ਦੇ ਨਾਲ ਉਹਨਾਂ ਨੇ ਠੁੱਸ ਕਰਤਾ ਜੀ ਸਾਰਾ ਇਹ ਮਾਮਲਾ ਜਿਹੜਾ ਸੀਗਾ ਕਾਂਗਰਸੀਆਂ ਦਾ। ਕਾਂਗਰਸੀਆਂ ਨੇ ਇਹ ਵੀ ਮੰਗ ਕੀਤੀ ਕਿ ਨਸ਼ੇ ਦੀ ਸਮਗਲਿੰਗ ਦੇ ਵਿੱਚ ਜੇ ਨਾਮ ਬੋਲਦਾ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਬਾਦਲ ਸਾਹਿਬ ਨੇ ਉਲਟਾ ਤਾਂ ਸੁਨੀਲ ਜਾਖੜ ਉਹਨਾਂ ਨੂੰ ਕਿਹਾ ਜੀ ਜਾਖੜ ਸਬੂਤ ਲਿਆ ਦਿਓ, ਕਾਰਵਾਈ ਮੈਂ ਕਰੂੰਗਾ। ਗਏ ਤਾਂ ਬੜੇ ਜੋਸ਼ ਦੇ ਨਾਲ ਸੀਗੇ ਜੀ, ਪਰ ਫੋਟੋਆਂ ਖਿਚਵਾ ਕੇ ਨਾਲ ਦੀ ਨਾਲ ਹੱਸਦੇ ਮੁੜ ਆਏ ਜੀ ਕਾਂਗਰਸ ਵਾਲੇ। ਜਿਹਨੂੰ ਕਹਿੰਦੇ ਆ ਜੀ ਸਿਆਸਤ। ਜੀ ਵੈਸੇ ਵੀ ਸਾਰਿਆਂ ਨੂੰ ਪਤਾ ਕਿ ਪਹਿਲਾਂ ਵੀ ਉਹਨਾਂ ਨੇ ਕੁਛ ਨਹੀਂ ਕੀਤਾ, ਬੇਸ਼ੱਕ ਉਹ ਵਿਰੋਧੀ ਧਿਰ ਦੇ ਵਿੱਚ ਸੀਗੇ। ਤੇ ਅਗਲੀ ਗੱਲ ਫਿਰ ਆਪਾਂ ਪ੍ਰਕਾਸ਼ ਸਿੰਘ ਬਾਦਲ ਦੀ ਕਰੀਏ ਕਿ ਉਹਨਾਂ ਦੇ ਵਿਚਾਲੇ ਤੇ ਜਿਹੜੇ ਪੰਜਾਬ ਦੇ ਭਾਜਪਾ ਦੇ ਲੀਡਰ ਆ ਉਹਨਾਂ ਦੀ ਮੀਟਿੰਗ ਆ ਕੱਲ ਨੂੰ, ਕੀ ਅਪਡੇਟ ਹੈ ਇਸ ਤੇ? ਇਸ ਮੀਟਿੰਗ ਤੋਂ ਵੈਸੇ ਬੜਾ ਅਹਿਮ ਮੰਨਿਆ ਜਾ ਰਿਹਾ ਜੀ। ਅਹਿਮ ਇਸ ਕਰਕੇ ਮੰਨਿਆ ਜਾ ਰਿਹਾ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਸ ਤੋਂ ਬਾਅਦ ਇੱਕ ਤੱਥ ਖੋਜ ਕਮੇਟੀ ਜਿਹੜੀ ਇਹਨਾਂ ਦੀ ਉਹ ਬਣਾਈ ਹੋਈ ਹੈ ਬਲਰਾਮ ਜੀ ਦਾਸ ਟੰਡਨ ਦੀ ਅਗਵਾਈ ਦੇ ਵਿੱਚ। ਹੁਣ ਇਹ ਕਿਹਾ ਜਾ ਰਿਹਾ ਕਿ ਇਹ ਜਿਹੜੀ ਹਰ ਪੱਖੋਂ ਰਿਪੋਰਟ ਤਿਆਰ ਹੋ ਚੁੱਕੀ ਹੈ ਤੇ ਇਹ ਜਿਹੜੀ ਇਹਦੀ ਸੌਂਪੀ ਜਾ ਰਹੀ ਹੈ ਤੇ ਜਿਹੜੀ ਹਾਈ ਕਮਾਂਡ ਹੈ ਜੀ ਸ਼ਾਂਤਾ ਕੁਮਾਰ ਹੋਰਾਂ ਨੂੰ, ਜਿਹੜੇ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ। ਉਹਦੇ ਤੋਂ ਬਾਅਦ ਜਿਹੜੀ ਹੈ ਜੀ ਇਹ ਮੀਟਿੰਗ ਹੋਣ ਜਾ ਰਹੀ ਹੈ ਇੱਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਪੰਜਾਬ ਭਾਜਪਾ ਦੀ। ਪੰਜਾਬ ਭਾਜਪਾ ਜਿਹੜੀ ਹੈ ਜੀ ਉਹ ਇਹ ਸਮਝਦੀ ਹੈ ਕਿ ਸ਼ਹਿਰਾਂ ਦੇ ਵਿੱਚ ਉਹਦਾ ਲੱਕ ਜਿਹੜਾ ਜੀ ਉਹ ਤੋੜ ਦਿੱਤਾ ਔਰ ਉਹ ਇਹ ਲੱਕ ਤੋੜਨ ਦੀ ਜ਼ਿੰਮੇਵਾਰੀ ਉਹ ਸੁੱਟਣਾ ਚਾਹੁੰਦੀ ਹੈ ਜੀ ਅਕਾਲੀ ਦਲ ਦੇ ਸਿਰ ਦੇ ਉੱਤੇ। ਉਹ ਕਹਿੰਦੀ ਹੈ ਕਿ ਪੇਂਡੂ ਖੇਤਰਾਂ ਦੇ ਵਿੱਚ ਫੀਸ ਜਿਹੜੀ ਹੈ ਜੀ ਜਿਹੜੀ ਸਟਾਂਪ ਫੀਸ ਆ ਉਹ 5% ਦੀ ਹੈ, ਸ਼ਹਿਰਾਂ 'ਚ 8% ਦੀ ਕਰਤੀ ਹੈ, ਜਿਹਦੇ ਕਰਕੇ BJP ਦੀਆਂ ਵੋਟਾਂ ਜਿਹੜੀਆਂ ਨੇ ਉਹ ਸ਼ਹਿਰਾਂ ਦੇ ਵਿੱਚੋਂ ਟੁੱਟੀਆਂ ਨੇ। ਇਹਦੇ ਨਾਲ ਰੇਤਾ ਜਿਹੜੀ ਹੈ ਜੀ ਉਹਦੇ ਮਹਿੰਗੇ ਭਾਅ ਦੀ ਵਜ੍ਹਾ ਕਰਕੇ ਵੀ ਸ਼ਹਿਰੀ ਲੋਕ ਜਿਹੜੇ ਨੇ ਉਹ ਟੁੱਟੇ ਨੇ। ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ, ਜਦੋਂ ਕਿ ਜਿਹੜੇ ਸਨਅਤਕਾਰ ਨੇ ਉਹਨਾਂ ਦੇ ਰੇਟ ਤੇ ਆਮ ਲੋਕਾਂ ਦੇ ਜਿਹੜੇ ਰੇਟ ਨੇ ਉਹ ਨਿਰੰਤਰ ਵਧਾਏ ਜਾ ਰਹੇ ਨੇ, ਜਿਹਦੇ ਕਰਕੇ BJP ਸਮਝਦੀ ਹੈ ਉਹਦੇ ਨਾਲੋਂ ਉਹਦਾ ਵੋਟ ਬੈਂਕ ਜਿਹੜਾ ਜੀ ਉਹ ਟੁੱਟ ਗਿਆ। ਇਹ ਸਭ ਕਾਸੇ ਤੋਂ ਉੱਪਰ ਜਿਹੜਾ ਇੱਕ ਨਸ਼ੇ ਵਾਲਾ ਮੁੱਦਾ ਹੈ ਜੀ ਉਹ ਵੀ ਇਹਦੇ ਵਿੱਚ ਤੱਥ ਖੋਜ ਕਮੇਟੀ ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਸ਼ਾਮਲ ਕੀਤਾ ਗਿਆ। ਇਹ ਪਹਿਲੀ ਮਿਲਣੀ ਹੋਊਗੀ ਜਿਹੜੀ ਤਲਖੀ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਹੈ ਬਿਆਨੋ ਬਿਆਨੀ। ਦੇਖਦੇ ਆ ਕਿ ਉਹਨੂੰ ਕਿਹੜੇ ਤਰੀਕੇ ਦੇ ਨਾਲ ਹੈਂਡਲ ਕਰਦੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ। ਉਹਨੇ ਮੈਂ ਜ਼ਿਕਰ ਕੀਤਾ ਪੰਜਾਬੀ 'ਚ ਇੱਕ ਪ੍ਰਸਿੱਧ ਜਿਹੜੀ ਚੀਜ਼ ਹੈ ਮਿੱਠੀ ਗੋਲੀ ਦੇ ਉਹਨਾਂ ਨੇ BJP ਆ ਦੇਣੀ ਹੈ, ਜਿੰਨਾ ਮਰਜ਼ੀ ਧੱਪ ਲੈਣ ਬਾਹਰ। ਜਦੋਂ ਬਾਹਰ ਆਉਣਗੇ ਮੀਟਿੰਗ ਕਰਨ ਤੋਂ ਬਾਅਦ ਏਦਾਂ ਹੀ ਮੁਸਕਰਾਉਂਦੇ ਆਉਣਗੇ ਜਿਵੇਂ ਕਾਂਗਰਸੀ ਆਏ ਨੇ। ਹਾਂ ਜੀ ਬਿਲਕੁਲ, ਮਿੱਠੀਆਂ ਗੋਲੀਆਂ ਤੇ ਕਲੀਨ ਚਿੱਟਾਂ ਉਹ ਹਰ ਟਾਈਮ ਜੇਬ ਦੇ ਵਿੱਚ ਹੀ ਰੱਖਦੇ ਆ ਜੀ।
ਤੇ ਨਾਲ ਜੀ ਇਹ ਵੀ ਪਤਾ ਲੱਗਾ ਸੀ ਕਿ ਕੁਝ ਕੁ ਮੰਤਰੀ ਸੰਤਰੀ ਆ ਜਿਹੜੇ ਬਾਹਰਲੇ ਵਿਦੇਸ਼ੀ ਦੇ ਦੌਰਿਆਂ ਤੇ ਜਾ ਰਹੇ ਆ, ਤੇ ਨਾਲ ਇਹ ਵੀ ਜ਼ਰੂਰ ਦੱਸਿਓ ਇੱਕ ਗੁੰਮ ਹੋਏ ਮੰਤਰੀ ਮਜੀਠੀਆ ਲੱਭੇ ਆ ਜਾਂ ਨਹੀਂ ਅਜੇ? ਇਸ ਵੇਲੇ ਜਿਹੜੇ ਨੇ ਜੀ 3 ਜਿਹੜੇ ਮੰਤਰੀ ਨੇ ਉਹ ਵਿਦੇਸ਼ ਦੌਰੇ ਦੇ ਉੱਤੇ ਨੇ ਜੀ। ਸਣੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ। ਸੁਖਬੀਰ ਸਿੰਘ ਬਾਦਲ ਹੋਈ ਤਾਂ 1 ਜੁਲਾਈ ਤੱਕ ਜਿਹੜਾ ਜੀ ਉਹ ਬਾਹਰ ਗਏ ਹੋਏ ਨੇ। ਜਿਹੜੇ 6 ਕਾਂਗਰਸ ਦੇ ਵਿਧਾਇਕ ਨੇ ਜੀ ਉਹ ਵੀ ਇਸ ਵੇਲੇ ਵਿਦੇਸ਼ੀ ਦੌਰਿਆਂ ਦੇ ਉੱਤੇ ਨੇ ਜੀ। ਕੁਛ ਇੱਕ ਦਾ ਤਾਂ ਪਤਾ ਹੈ ਕਿ ਕਿਤੇ ਨੇ ਕੁਝ ਤਾਂ ਕੈਨੇਡਾ ਦੇ ਵਿੱਚ ਵੀ ਆਏ ਹੋਏ ਨੇ ਜਿਹੜੇ ਕਾਂਗਰਸ ਦੇ ਨੇ ਜੀ। ਮੈਂ ਪਿਕਚਰਾਂ ਵਗੈਰਾ ਜਿਹੜੀਆਂ ਜੀ ਕੁਛ ਦੇਖੀਆਂ ਸੀ ਤੇ ਸੋਸ਼ਲ ਜਿਹੜੀਆਂ ਨੈਟਵਰਕ ਸਾਈਟਸ ਨੇ ਉਹਦੇ ਉੱਤੇ। ਪਰ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਬਾਰੇ ਸ਼ਾਇਦ ਸਿਕਿਉਰਿਟੀ ਰੀਜ਼ਨ ਨੇ ਜਿਹਦੀ ਵਜ੍ਹਾ ਕਰਕੇ ਨਹੀਂ ਦੱਸਿਆ ਜਾ ਰਿਹਾ ਕਿ ਉਹ ਕਿਹੜੀ ਜਗ੍ਹਾ ਦੇ ਉੱਤੇ ਜਿਹੜੇ ਗਏ ਨੇ ਆਪਣੀਆਂ ਛੁੱਟੀਆਂ ਜਿਹੜੀਆਂ ਕੱਟਣ ਦੇ ਵਾਸਤੇ। ਪਰ ਸਭ ਤੋਂ ਵੱਧ ਜਿਹੜਾ ਚਰਚਾ ਹੈ ਜੀ ਉਹ ਚੱਲ ਰਿਹਾ ਇਸ ਵੇਲੇ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ, ਜਿਹੜੇ ਕਿ ਜਦੋਂ ਦੀਆਂ ਇਲੈਕਸ਼ਨਾਂ ਦੇ ਨਤੀਜੇ ਆਏ ਨੇ ਉਸ ਤੋਂ ਬਾਅਦ ਲੱਭੇ ਨਹੀਂ। ਉਹਨਾਂ ਦੀ ਗੁੰਮਸ਼ੁਦਗੀ ਜਿਹੜੀ ਹੈ ਨਾ ਜੀ ਉਹ ਬਹੁਤ ਵੱਡਾ ਭੇਦ ਬਣੀ ਹੋਈ ਹੈ। ਉਹਨਾਂ ਦੇ ਦਫ਼ਤਰ ਦੇ ਵੱਲੋਂ ਕੁਝ ਨਹੀਂ ਦੱਸਿਆ ਜਾ ਰਿਹਾ। ਇੰਨੀ ਕੁ ਗੱਲ ਕਹੀ ਜਾ ਰਹੀ ਹੈ ਜੀ ਨਹੀਂ ਉਹ ਦਫ਼ਤਰ ਆਏ ਸੀਗੇ, ਕੁਝ ਫਾਈਲਾਂ ਜਿਹੜੀਆਂ ਨੇ ਉਹ ਨਿਬੇੜ ਕੇ ਚਲੇ ਗਏ ਨੇ, ਅਗਲੀਆਂ ਫਾਈਲਾਂ ਨਿਬੇੜਨ ਦੇ ਵਾਸਤੇ ਛੇਤੀ ਆਉਣਗੇ। ਔਰ ਦਫ਼ਤਰ ਇਹ ਵੀ ਕਹਿੰਦਾ ਕਿ ਆਪਣੀ ਗੁੰਮਸ਼ੁਦਗੀ ਦੇ ਵਾਸਤੇ ਗੁੰਮਸ਼ੁਦਗੀ ਦੇ ਬਾਰੇ ਦੇ ਵਿੱਚ ਜਿਹੜੀ ਹੈ ਜੀ ਉਹ ਜਾਣਕਾਰੀ ਲੋਕਾਂ ਨੂੰ ਜਿਹੜੀ ਦੇਣਗੇ। ਕੁਝ ਲੋਕ ਕਹਿੰਦੇ ਨੇ ਕਿ ਉਹ ਵਿਦੇਸ਼ ਦੇ ਵਿੱਚ ਨੇ, ਕੁਝ ਸੂਤਰ ਜਿਹੜੇ ਨੇ ਉਹ ਕਹਿੰਦੇ ਨੇ ਉਹ ਵਿਦੇਸ਼ ਦੇ ਵਿੱਚ ਨਹੀਂ, ਦੇਸ਼ ਦੇ ਵਿੱਚ ਹੀ ਨਹੀਂ, ਦਿੱਲੀ ਦੇ ਵਿੱਚ ਨੇ। ਉਹਨਾਂ ਦਾ ਫੋਨ ਕਿਉਂ ਸਵਿਚ ਆਫ ਹੈ, ਉਹ ਆਪਣੇ ਹਲਕੇ ਦੇ ਨਾਲੋਂ ਕੱਟੇ ਕਿਉਂ ਗਏ ਨੇ, ਉਹਨਾਂ ਤੋਂ NRI ਮੰਤਰਾਲਾ ਕਿਉਂ ਵਾਪਸ ਲੈ ਲਿਆ ਗਿਆ, ਉਹ ਆਪਣੇ ਦਫ਼ਤਰ ਦੇ ਵਿੱਚ ਕਿਉਂ ਨਹੀਂ ਗਏ। ਇੰਨੇ ਸਾਰੇ ਜਿਹੜੇ ਸਵਾਲ ਨੇ ਜੀ ਉਹ ਖੜੇ ਹੋਏ ਨੇ, ਪਰ ਕੋਈ ਵੀ ਜਵਾਬ ਜਿਹੜਾ ਨਹੀਂ ਦੇ ਰਿਹਾ। ਉਹ ਵੀ ਉਸ ਮੰਤਰੀ ਦੇ ਬਾਰੇ ਜਿਹੜੇ ਫੋਟੋ ਖਿਚਾਉਣ ਦੇ ਵਾਸਤੇ ਖਬਰਾਂ ਦੇ ਵਿੱਚ ਰਹਿਣ ਦੇ ਵਾਸਤੇ ਸਭ ਤੋਂ ਮੂਹਰਲੀ ਕਤਾਰ ਦੇ ਵਿੱਚ ਨੇ ਜੀ ਹੁੰਦੇ ਸਨ ਪਿਛਲੇ ਦਿਨਾਂ ਦੇ ਦੌਰਾਨ। ਜਦੋਂ ਵੀ ਕਿਤੇ ਜਿਹੜੀ ਖਬਰ ਆਉਂਦੀ ਸੀ, ਕਿਉਂਕਿ ਲੋਕ ਸੰਪਰਕ ਮੰਤਰਾਲਾ ਹੀ ਉਹਨਾਂ ਦੇ ਕੋਲੇ ਹੈ, ਸਾਰੇ ਮੀਡੀਆ ਦੇ ਨਾਲ ਲਿੰਕ ਜਿਹੜੇ ਸਨ ਉਹ ਉਹਨਾਂ ਦੇ ਹੀ ਡਾਇਰੈਕਟਲੀ ਸਨ। ਪਰ ਹੁਣ ਉਹ ਆਪ ਹੀ ਜਿਹੜਾ ਜੀ ਉਹ ਨਹੀਂ ਲੱਭ ਰਹੇ। ਉਹ ਗਏ ਤਾਂ ਗਏ ਕਿੱਥੋਂ? ਇੰਨੀ ਦੇਰ ਉਹਨਾਂ ਦਾ ਚੁੱਪ ਰਹਿਣਾ ਇਹ ਵੀ ਆਪਣੇ ਆਪ ਦੇ ਵਿੱਚ ਭੇਦ ਹੈ, ਕਿਉਂਕਿ ਇੰਨੀ ਦੇਰ ਉਹ ਚੁੱਪ ਨਹੀਂ ਰਹਿੰਦੇ ਹੁੰਦੇ। ਜੀ ਤੇ ਅਗਲੀ ਗੱਲਬਾਤ ਕਰਦੇ, ਜਿਵੇਂ ਪੰਜਾਬ ਸਰਕਾਰ ਦਾ ਜਿਹੜਾ ਵਿੱਤੀ ਸੰਕਟ ਆ ਇਹ ਡੂੰਘਾ ਹੋ ਗਿਆ ਜੀ, ਗੰਭੀਰ ਤੇ ਗੰਭੀਰ ਹੀ ਹੋ ਜਾਂਦਾ ਆ। ਜੀ ਜਦੋਂ ਪਾਲਿਸੀਜ਼ ਜਿਹੜੀਆਂ ਨੇ ਉਹ ਗਲਤ ਨੇ ਜਿਹੜੀਆਂ, ਉਹਦੀ ਵਜ੍ਹਾ ਕਰਕੇ ਇਸ ਵੇਲੇ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਇਹ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਜੀ ਉਹ ਤਾਂ ਹੁਣ ਬਿਲਕੁਲ ਸਾਹਮਣੇ ਜਿਹੜਾ ਆ ਗਿਆ ਜੀ। ਇਸ ਵੇਲੇ ਜਿਹੜਾ ਲੰਘਿਆ ਮਾਲੀ ਸਾਲ ਹੈ ਜੀ, ਜਿਹੜੇ ਬਹੁਤ ਹੀ ਮਹੱਤਵਪੂਰਨ ਜਿਹੜੇ ਕੰਮ ਨੇ ਉਹਨਾਂ ਦੇ ਵਾਸਤੇ ਵੀ ਪੈਸਾ ਜਿਹੜਾ ਜਾਰੀ ਨਹੀਂ ਕੀਤਾ ਗਿਆ ਜੀ। ਜਿਹੜਾ ਕਿ ਇਸ ਵੇਲੇ ਜਿਹੜਾ ਕ੍ਰਾਈਸਿਸ ਹੈ ਉਹਦਾ ਸਿੱਧਾ ਸਬੂਤ ਹੈ। ਸਰਕਾਰ ਦੇ ਵੱਲੋਂ 13-14 7547.40 ਕਰੋੜ ਰੁਪਏ ਦੇ ਰਾਖਵੇਂ ਰੱਖੇ ਗਏ ਬਜਟ ਦੇ ਵਿੱਚੋਂ 4456.58 ਕਰੋੜ ਰੁਪਏ ਹੀ ਰਾਸ਼ੀ ਜਿਹੜੀ ਹੈ ਜੀ ਜਾਰੀ ਕੀਤੀ ਜਾ ਸਕੀ ਹੈ, ਜਿਹੜੀ ਤਕਰੀਬਨ ਅੱਧੀ ਕੁ ਬਣਦੀ ਹੈ ਜੀ। ਸਰਕਾਰ ਨੇ ਮਾਲੀ ਸੰਕਟ ਦੇ ਕਰਕੇ ਵੀ ਸੜਕਾਂ ਦੀ ਸਾਰੀ ਮੁਰੰਮਤ ਤੇ ਹੋਰ ਜਿਹੜੇ ਵਿਕਾਸ ਕਾਰਜ ਨੇ ਜੀ ਉਹਨਾਂ ਦੇ ਵਾਸਤੇ ਪੈਸਾ ਜਾਰੀ ਕਰਨ ਦੇ ਵਾਸਤੇ ਹੱਥ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਘੁੱਟਿਆ ਹੀ ਸੀਗਾ। ਸਿਹਤ ਤੇ ਖੇਤੀਬਾੜੀ ਵਰਗੇ ਜਿਹੜੇ ਅਹਿਮ ਖੇਤਰ ਨੇ ਉਹਨਾਂ ਨੂੰ ਵੀ ਹੁਣ ਅੱਖੋਂ ਪਰੋਖੇ ਜਿਹੜਾ ਕਰ ਦਿੱਤਾ ਗਿਆ ਜੀ। ਯੋਜਨਾ ਵਿਭਾਗ ਦੇ ਵੱਲੋਂ ਪਿਛਲੇ 42 ਸਾਲ ਦੀ ਜਿਹੜੀ ਰਿਪੋਰਟ ਹੈ ਜਿਹੜੀ ਤਿਆਰ ਕੀਤੀ ਗਈ ਹੈ ਉਹਦੇ ਮੁਤਾਬਕ ਅਕਾਲੀ BJP ਸਰਕਾਰ ਨੇ ਸਿਰਫ ਉਹਨਾਂ ਯੋਜਨਾਵਾਂ ਜਾਂ ਸਕੀਮਾਂ ਲਈ ਪੈਸਾ ਜਾਰੀ ਕੀਤਾ ਜਿਹੜੀਆਂ ਸਕੀਮਾਂ ਵੋਟਾਂ ਵਟੋਰਨ ਦੇ ਵਾਸਤੇ ਲਾਭਕਾਰੀ ਜਿਹੜੀਆਂ ਸਿੱਧ ਹੋ ਸਕਦੀਆਂ ਨੇ। ਯੋਜਨਾ ਵਿਭਾਗ ਦੀ ਰਿਪੋਰਟ ਦਾ ਜਿਹੜਾ ਇੱਕ ਪੱਖ ਇਹ ਵੀ ਵੇਖਣ ਵਾਲਾ ਜੀ ਕਿ ਵਿੱਤ ਵਿਭਾਗ ਜਿਹੜਾ ਉਹਦੇ ਵੱਖ-ਵੱਖ ਜਿਹੜੇ ਵਿਭਾਗ ਨੇ ਉਹਨਾਂ ਦੀਆਂ ਯੋਜਨਾਵਾਂ ਦੇ ਵਾਸਤੇ ਕੁੱਲ 7547 ਕਰੋੜ ਰੁਪਏ ਦੇ ਬਜਟ ਦੇ ਵਿੱਚੋਂ 6399 ਕਰੋੜ ਰੁਪਏ ਜਾਰੀ ਕੀਤੇ ਨੇ, ਪਰ ਖਜ਼ਾਨੇ ਵਿੱਚੋਂ 4456 ਕਰੋੜ ਰੁਪਏ ਹੀ ਨਿਕਲੇ ਨੇ। ਔਰ ਉਹ ਸਰਕਾਰ ਨੇ ਪੂਡਾ ਤੇ ਹੋਰ ਜਿਹੜੀਆਂ ਵਿਕਾਸ ਅਥਾਰਟੀਜ਼ ਨੇ ਉਹਨਾਂ ਦੀਆਂ ਜ਼ਮੀਨਾਂ ਵਾਹਵਾ ਵੇਚੀਆਂ ਨੇ ਜੀ, ਪੈਸੇ ਉਧਰੋਂ ਜਿਹੜੇ ਕਮਾਏ ਨੇ। ਫੇਰ ਵੀ ਜਿਹੜਾ ਜੀ ਗੱਲ ਨੇੜੇ ਤੇੜੇ ਵੀ ਜਿਹੜੀ ਆ ਉਹ ਨਹੀਂ ਆ ਰਹੀ। ਜੇ ਆਮ ਬੰਦੇ ਦੀ ਲੈਂਗੁਏਜ ਦੇ ਵਿੱਚ ਦੱਸਣਾ ਹੋਵੇ ਤਾਂ 1 ਰੁਪਏ ਦੀਆਂ ਸਕੀਮਾਂ ਨੇ ਜੀ, ਉਹਦੇ ਵਾਸਤੇ ਜਾਰੀ ਜਿਹੜੇ ਕੀਤੇ ਜਾ ਸਕੇ ਨੇ 40 ਪੈਸੇ, ਸਿਰਫ 60 ਪੈਸੇ ਦਾ ਗੈਪ ਇਸ ਵੇਲੇ ਬਹੁਤ ਵੱਡਾ ਗੈਪ ਜਿਹੜਾ ਉਹ ਕਿਹਾ ਜਾ ਸਕਦਾ ਜੀ। ਜੇ ਅਜੇ ਵੀ ਇਹਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਨਾ ਕੀਤਾ ਗਿਆ ਤਾਂ ਕਿਹਾ ਜਾ ਸਕਦਾ ਜੀ ਕਿ ਪੰਜਾਬ ਜਿਹੜਾ ਹੈ ਉਹ ਬੈਂਕਰਪਸੀ ਵੱਲ ਨੂੰ ਤੇਜ਼ੀ ਨਾਲ ਵੱਧ ਰਿਹਾ ਜੀ।
ਜੀ ਤੇ ਅਗਲੀ ਗੱਲਬਾਤ ਕਰਦੇ ਕਿ ਦਿੱਲੀ ਦੇ ਵਿੱਚ ਜਿਹੜਾ ਅਕਾਲੀ ਦਲ ਬਾਦਲ ਤੇ ਪਰਮਜੀਤ ਸਿੰਘ ਸਰਨਾ ਵਾਲਾ ਅਕਾਲੀ ਦਲ ਹੈ, ਦੋਨੇ ਆਮਣੇ ਸਾਹਮਣੇ ਹੋ ਗਏ ਨੇ ਜੀ। ਮਾਮਲਾ ਜਿਹੜਾ ਜੀ ਜਥੇਦਾਰ ਇਕਬਾਲ ਸਿੰਘ ਵਾਲਾ ਜਿਹੜਾ ਜੀ ਉਹ ਬਣਿਆ ਇਸ ਵਾਦ ਦਾ ਕਾਰਨ। ਪਰ ਯਾਦ ਹੋਣਾ ਦਿੱਲੀ ਦੇ ਵਿੱਚ ਇਹਦੇ ਪੱਗਾਂ ਥੋੜਾ ਸਮਾਂ ਪਹਿਲਾਂ ਹੀ ਲੱਥ ਕੇ ਜਿਹੜੀਆਂ ਹਟੀਆਂ ਨੇ, ਘੱਟ ਹੁਣ ਫੇਰ ਨਹੀਂ ਕੀਤੀ ਗਈ। ਜਿਹੜਾ ਤਖਤ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਜਿਹੜਾ ਮਾਮਲਾ ਜੀ, ਇਸ ਮਾਮਲੇ ਦੇ ਉੱਤੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਰਨਾ ਭਰਾਵਾਂ ਦੀ ਅਗਵਾਈ ਦੇ ਹੇਠ ਚੱਲ ਰਿਹਾ ਦਿੱਲੀ ਅਕਾਲੀ ਦਲ ਜਿਹੜਾ ਜੀ ਉਹ ਇੱਕ ਵਾਰੀ ਫੇਰ ਉਹੋ ਜਿਹੀ ਸਥਿਤੀ ਦੇ ਉੱਤੇ ਆ ਰਹੇ ਨੇ ਜੀ, ਜਿਹੜੀ ਸਥਿਤੀ ਕੁਝ ਮਹੀਨੇ ਪਹਿਲਾਂ ਸਾਹਮਣੇ ਜਿਹੜੀ ਕਰਨੀ ਪਈ ਸੀਗੀ ਜੀ। ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀ ਜਿਹੜੀ ਐਤਵਾਰ ਨੂੰ ਰੱਖੀ ਗਈ ਮੀਟਿੰਗ ਸੀਗੀ, ਉਹਦੇ ਉੱਤੇ ਕਾਬਜ਼ ਸਰਨਾ ਧੜੇ ਵੱਲੋਂ ਇਹ ਮੁਲਤਵੀ ਕਰਤੀ ਗਈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਉੱਥੇ ਪਹੁੰਚ ਕੇ 15 ਮੈਂਬਰਾਂ ਦੇ ਵਿੱਚੋਂ 8 ਮੈਂਬਰਾਂ ਦੀ ਹਾਜ਼ਰੀ ਦੇ ਨਾਲ ਮੀਟਿੰਗ ਜਿਹੜੀ ਸੀ ਉਹ ਕਰਤੀ। ਮੀਟਿੰਗ ਨੇ ਸਰਨਾ ਧੜੇ ਦੇ ਵੱਲੋਂ ਜਿਹੜਾ ਪਹਿਲਾਂ ਕੀਤੇ ਗਏ ਬਹੁਤੇ ਫੈਸਲੇ ਸੀ ਉਹਨੂੰ ਰੱਦ ਕਰ ਦਿੱਤਾ। ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਈ ਆ, ਇਹਦੇ ਵਿੱਚੋਂ 8 ਮੈਂਬਰ ਹਾਜ਼ਰ ਜਿਹੜਾ ਹੋਏ ਜੀ, ਔਰ ਇਹਦੇ ਵਿੱਚ ਗਿਆਨੀ ਇਕਬਾਲ ਸਿੰਘ ਦੀ ਜਿਹੜੀ ਬਰਖਾਸਤੀ ਆ ਉਹ ਵੀ ਰੱਦ ਕਰ ਦਿੱਤੀ ਗਈ ਹੈ ਜੀ, ਜਿਹਨੂੰ ਉਹਨਾਂ ਨੇ ਅਹੁਦੇ ਤੋਂ ਲਾ ਦਿੱਤਾ ਸੀਗਾ ਜੀ ਪਹਿਲੀ ਕਮੇਟੀ ਨੇ, ਜਿਹੜੀ ਸੱਤਾਧਾਰੀ ਕਮੇਟੀ ਹੈ। ਹੁਣ ਹੋਊਗਾ ਕਿ ਜਿਹੜਾ ਅਗਲਾ ਫੰਕਸ਼ਨ ਹੋਊਗਾ ਉਹਦੇ ਵਿੱਚ ਗਿਆਨੀ ਇਕਬਾਲ ਸਿੰਘ ਹੋਰੀ ਧੱਕੇ ਨਾਲ ਜਾਣ ਦੀ ਕੋਸ਼ਿਸ਼ ਕਰਨਗੇ, ਜਿਹੜਾ ਦੂਜਾ ਧੜਾ ਉਹ ਉਹਨੂੰ ਰੋਕਣ ਦੀ ਕੋਸ਼ਿਸ਼ ਕਰੂਗਾ ਤੇ ਪੱਗਾਂ ਇੱਕ ਦੂਜੇ ਦੀਆਂ ਫੇਰ ਲੱਥਣਗੀਆਂ, ਸਿਰ ਜਿਹੜੇ ਨੇ ਉਹ ਫੇਰ ਪਾਟਣਗੇ ਤੇ ਇਹ ਜਿਹੜੇ ਨੇ ਜੀ ਉਹ ਤਮਾਸ਼ਾ ਵੇਖਣ ਜੀ। ਤੇ ਅੱਗੇ ਜੀ ਵੀ ਜਿਵੇਂ ਭੋਲੇ ਵਾਲਾ ਕੇਸ ਆ, ਉਹਦੀ ਕੀ ਅਪਡੇਟ ਚੱਲ ਰਹੀ ਆ? ਜਿਹੜਾ ਉਡੀਕਿਆ ਜਾ ਰਿਹਾ ਸੀਗਾ ਜੀ, ਉਹਦੀ ਜਿਹੜੀ ਚਾਰਜ ਸ਼ੀਟ ਜਿਹੜੀ ਪੇਸ਼ ਹੋਣੀ ਸੀਗੀ, ਇਹਦੀ ਚਾਰਜ ਸ਼ੀਟ ਜਿਹੜੀ ਹੈ ਜੀ ਪੇਸ਼ ਕਰ ਦਿੱਤੀ ਹੈ ਪੁਲਿਸ ਨੇ ਅਦਾਲਤ ਦੇ ਵਿੱਚ। ਭੋਲੇ ਸਣੇ 13 ਲੋਕਾਂ ਦੇ ਖਿਲਾਫ ਜਿਹੜਾ ਜੀ ਇਹ ਦੋਸ਼ ਪੱਤਰ ਜਿਹੜੇ ਨੇ ਉਹ ਦਾਖਲ ਕਰ ਦਿੱਤੇ ਗਏ ਨੇ। 2 ਕਰੋੜੀ ਡਰੱਗ ਸਮਗਲਿੰਗ ਵਾਲਾ ਇਹ ਬੜਾ ਵੱਡਾ ਇੱਕ ਅਹਿਮ ਮਾਮਲਾ ਹੈ। 3 ਅਪ੍ਰੈਲ 2013 ਨੂੰ ਡਰੱਗ ਸਮਗਲਿੰਗ ਦਾ ਮਾਮਲਾ ਜਿਹੜਾ ਸੀਗਾ ਉਹ ਦਰਜ ਕੀਤਾ ਗਿਆ ਸੀਗਾ ਜੀ। ਇਸ ਮਾਮਲੇ ਨੂੰ ਲੈ ਕੇ ਜੀ FIR ਨੰਬਰ 50 ਜਿਹੜੀ ਹੈ ਜੀ ਉਹਦਾ ਦੋਸ਼ ਪੱਤਰ ਜਿਹੜਾ ਜੀ ਇਹ ਦਾਇਰ ਕਰ ਦਿੱਤਾ ਗਿਆ ਜੀ। ਇਹਦੇ ਵਿੱਚ ਜਗਦੀਸ਼ ਭੋਲੇ ਦੇ ਸਣੇ 13 ਵਿਅਕਤੀ ਨੇ ਜੀ। ਇਹਨਾਂ ਦੇ ਵਿੱਚ ਜਗਦੀਸ਼ ਭੋਲਾ ਮੁਹਾਲੀ ਦੇ ਰਹਿਣ ਵਾਲਾ, ਤਲਵਿੰਦਰ ਸਿੰਘ ਜਲੰਧਰ ਦਾ, ਰਜਿੰਦਰ ਸਿੰਘ ਫਤਿਹਗੜ੍ਹ ਸਾਹਿਬ, ਅਨੂਪ ਸਿੰਘ ਕਾਹੋ ਜਲੰਧਰ ਦਾ, ਵੈਸੇ ਇਹ ਕੈਨੇਡੀਅਨ, ਦਿਲਬਾਗ ਸਿੰਘ ਜਿਹੜਾ ਜੀ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਜੀ, ਮੁਕੇਸ਼ ਕੁਮਾਰ ਮੁਕਤਸਰ ਦਾ, ਸਤਿੰਦਰ ਸ਼ਰਮਾ ਪੰਚਕੂਲਾ ਦਾ, ਕੁਲਵੀਰ ਸਿੰਘ ਕਰਨਾਲ ਦਾ, ਅਜੇ ਜੈਨ ਨਵੀਂ ਦਿੱਲੀ ਦਾ, ਸਰਬਜੀਤ ਸਿੰਘ ਸਾਭਾ ਅੰਮ੍ਰਿਤਸਰ ਦਾ, ਇਹ ਮਜੀਠੀਆ ਸਾਹਿਬ ਦਾ ਨੇੜਲਾ ਜੀ, ਵਰਿੰਦਰ ਸਿੰਘ ਨਵੀਂ ਦਿੱਲੀ ਦਾ, ਗੁਰਦੀਪ ਸਿੰਘ ਮਨਚੰਦਾ ਚੰਡੀਗੜ੍ਹ ਦਾ ਨਾਮ ਜਿਹੜਾ ਜੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। FIR ਦੇ ਵਿੱਚ ਸ਼ਾਮਲ ਸਾਰੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਭਾਵ ਇਹ ਦੱਸਣ ਦੀ ਜਿਹੜੀ ਲਾਸਟ ਅੱਖਰਲੇ ਉਹ ਮੇਰਾ ਇਹ ਮਤਲਬ ਹੈ ਜੀ ਕਿ ਜਿਹੜੇ ਇਸ ਮਾਮਲੇ ਦੇ ਵਿੱਚ ਅਜੇ ਲੋੜੀਂਦੇ ਨੇ ਪੁਲਿਸ ਨੂੰ, ਜਿਨ੍ਹਾਂ ਦੀ ਲਿਸਟ ਲੰਮੀ ਚੌੜੀ ਹੈ, ਉਹ ਇੱਕ ਵੱਖਰੀ ਲਿਸਟ ਹੈ। ਕੁਝ ਲੋਕ ਇਹ ਨਾ ਸੋਚਣ ਕਿ ਰੌਲਾ ਬੜਾ ਪੈ ਰਿਹਾ ਸੀਗਾ, ਜਿਹੜੇ ਚਾਰਜ ਸ਼ੀਟ ਦੇ ਵਿੱਚ ਇਹ ਨਾਮ ਆਏ ਨੇ, ਚਾਰਜ ਸ਼ੀਟ ਉਹਨਾਂ ਦੇ ਖਿਲਾਫ ਦਿੱਤੀ ਜਾਂਦੀ ਹੈ ਵੀ ਜਿਹੜੇ ਬੰਦੇ ਫੜ ਲਏ ਜਾਂਦੇ ਨੇ, ਜਿਹੜੇ ਫੜੇ ਨਹੀਂ ਜਾਂਦੇ ਉਹਨਾਂ ਦੇ ਵਿੱਚੋਂ ਜਾਂ ਤਾਂ ਉਹਨਾਂ ਨੂੰ ਭਗੌੜੇ ਕਰਾਰ ਦਿੱਤਾ ਜਾ ਚੁੱਕਿਆ ਜਾਂ ਭਗੌੜੇ ਕਰਾਰ ਦਿੱਤੇ ਜਾਣ ਦੀ ਕਾਰਵਾਈ ਜਿਹੜੀ ਹੈ ਜੀ ਉਹ ਅਦਾਲਤ ਦੇ ਵਿੱਚ ਜੀ। ਤੇ ਅਗਲੀ ਗੱਲ ਕਰੀਏ, ਜਿਵੇਂ ਲੋਕ ਬਾਹਰ ਲੜਾਈ ਹੋ ਜਾਂਦੀ ਆ ਜਾਂ ਹੋਰ ਕੋਈ ਗੱਲਬਾਤ ਹੋ ਜਾਂਦੀ ਆ, ਇੱਕ ਦੂਸਰੇ ਨਾਲ ਲੜ ਪੈਂਦੇ ਆ, ਮਾਰਵੱਢ ਹੁੰਦੀ ਆ ਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਆ। ਤੇ ਹੁਣ ਪਤਾ ਲੱਗਾ ਸੀ ਕਿ ਸੰਗਰੂਰ ਜੇਲ੍ਹ ਦੇ ਵਿੱਚ ਜਿਹੜੇ ਗੈਂਗ ਵਾਲੇ ਹੈਗੇ ਆ ਉਹ ਆਪਸ ਵਿੱਚ ਹੀ ਉੱਥੇ ਹੱਥੋਂ ਪਾਈ ਹੋ ਗਿਆ ਤੇ ਲੜਾਈ ਹੋ ਗਈ ਉਹਨਾਂ ਦੀ ਜੀ। ਇਹ ਜੇਲ੍ਹ ਦੇ ਵਿੱਚ ਇੱਕ ਗੈਂਗਸਟਰ ਬੰਦ ਆ ਜੀ, ਕਾਲਾ ਧਨੌਲਾ ਜੀ, ਔਰ ਇਹਦੇ ਉੱਤੇ ਜਿਹੜਾ ਜੀ ਇਹ ਗੈਂਗਸਟਰ ਜਿਹੜਾ ਗੁਰਮੀਤ ਸਿੰਘ ਆ ਜੀ, ਇਹਦਾ ਪੂਰਾ ਨਾਮ, ਉਹਦੇ ਵੈਸੇ ਕਾਲਾ ਧਨੌਲਾ ਜਿਹੜਾ ਦੱਸਦੇ ਨੇ, ਉਹਦਾ ਜਿਹੜਾ ਵਿਰੋਧੀ ਇੱਕ ਗਰੁੱਪ ਹੈ ਉਹ ਵੀ ਜੇਲ੍ਹ ਦੇ ਵਿੱਚ ਬੰਦ ਹੈ। ਇਹ ਆਪਸ ਦੇ ਵਿੱਚ ਜਿਹੜੇ ਲੜੇ ਨੇ, ਔਰ ਜਿਹੜਾ ਗੁਰਮੀਤ ਸਿੰਘ ਕਾਲਾ ਧਨੌਲਾ ਉਹਨੂੰ ਸਖਤ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਪਹਿਲਾਂ ਦਾਖਲ ਕਰਾਇਆ ਗਿਆ ਜੀ। ਬਾਅਦ ਦੇ ਵਿੱਚ ਉਹਦੀ ਹਾਲਤ ਜਿਹੜੀ ਹੈ ਜੀ ਉਹਨੂੰ ਗੰਭੀਰ ਵੇਖਿਆ ਹੋਇਆ ਇਹਨੂੰ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਜਿਹੜਾ ਜੀ ਉਹ ਰੈਫਰ ਕੀਤਾ ਗਿਆ। ਕਾਲਾ ਧਨੌਲਾ ਜਿਹੜਾ ਜੀ ਉਹ 1 ਦਰਜਨ ਮਾਮਲਿਆਂ ਦੇ ਤਹਿਤ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਬੰਦ ਹੈ। ਗੈਂਗਸਟਰ ਆ ਜੀ, ਨੋਨ ਗੈਂਗਸਟਰ ਹੈ ਇੱਥੇ ਜਿਹੜਾ ਪੰਜਾਬ ਦਾ। ਇਹ ਦੱਸਿਆ ਗਿਆ ਜੀ ਕਿ ਕਾਲੇ ਧਨੌਲੇ ਦੇ ਵਿਰੋਧੀ ਗਰੁੱਪ ਦੇ ਵਿਅਕਤੀ ਜਿਹੜੇ ਸੀ ਉਹ ਸ਼ਾਮ ਦੇ ਕਰੀਬ ਇਕੱਠੇ ਹੋ ਗਏ, ਜਿਹੜੇ ਉੱਥੇ ਸੁਰੱਖਿਆ ਵਾਲੇ ਸੀ ਜੀ ਉਹਨਾਂ ਨੂੰ ਧੱਕੇ ਮਾਰ ਕੇ ਉਹਨਾਂ ਨੇ ਪਾਸੇ ਕਰ ਦਿੱਤਾ ਤੇ ਜ਼ਬਰਦਸਤੀ ਕਾਲੇ ਧਨੌਲੇ ਦੀ ਬੈਰਕ ਦੇ ਵਿੱਚ ਦਾਖਲ ਹੋ ਕੇ ਲੱਕੜ ਦੇ ਡੰਡਿਆਂ ਦੇ ਨਾਲ ਕਾਲੇ ਧਨੌਲੇ ਦੇ ਉੱਤੇ ਜਿਹੜਾ ਸੀਗਾ ਉਹ ਹਮਲਾ ਕਰਤਾ ਔਰ ਉਹ ਗੰਭੀਰ ਰੂਪ ਜ਼ਖਮੀ ਜਿਹੜਾ ਸੀ ਉਹ ਹੋ ਗਿਆ। ਇਹ ਵੀ ਪਤਾ ਲੱਗਾ ਕਿ ਕਾਲੇ ਧਨੌਲੇ ਦੀ ਲੱਤ ਜਿਹੜੀ ਆ ਜੀ ਉਹ ਟੁੱਟ ਗਈ ਆ
ਉਹਦੇ ਮੋਢੇ ਦੇ ਉੱਤੇ ਸਿਰ ਦੇ ਉੱਤੇ ਵੀ ਗੰਭੀਰ ਸੱਟਾਂ ਜਿਹੜੀਆਂ ਉਹ ਲੱਗੀਆਂ ਨੇ। ਹਮਲੇ ਦਾ ਰੀਜ਼ਨ ਅਜੇ ਡਿਟੇਲ 'ਚ ਪਤਾ ਨਹੀਂ, ਪਰ ਇਹ ਪਤਾ ਲੱਗਾ ਜੀ ਕਿ ਇਹ ਦੋ ਧੜੇ ਨੇ ਜਿਹੜੇ ਆਪੋ ਆਪਣੇ ਗੈਂਗਸਟਰ ਜਿਹੜੇ ਨੇ, ਭਾਵ ਕਿ ਇਹਨਾਂ ਧੜਿਆਂ ਨੂੰ ਲੈ ਕੇ ਅਕਸਰ ਹੀ ਪੰਜਾਬ ਦੇ ਵਿੱਚ ਪਹਿਲਾਂ ਵੀ ਭਿੜਦੇ ਰਹੇ ਨੇ ਤੇ ਹੁਣ ਇਹ ਜੇਲ੍ਹ ਦੇ ਅੰਦਰ ਜਿਹੜਾ ਵੀ ਉਹ ਭਿੜੇ ਨੇ। ਜੀ, ਤੇ ਅਗਲੀ ਆਪਾਂ ਹਰੇਕ ਦਿਨ ਇਹ ਗੱਲ ਕਰਦੇ ਜੋ ਇਰਾਕ ਦੇ ਵਿੱਚ ਫਸੇ ਨੇ ਜੀ ਭਾਰਤੀ, ਤੇ ਉਹਨਾਂ ਦੇ ਜਿਹੜੇ ਮਾਪੇ ਆ ਅਜੇ ਵੀ ਬਹੁਤ ਫਿਕਰਮੰਦ ਆ, ਕਿਉਂਕਿ ਉੱਥੇ ਬਹੁਤ ਸਾਰੇ ਜਿਹੜੇ ਆ ਮਜ਼ਦੂਰੀ ਕਰਨ ਗਏ ਲੋਕ ਉਹ ਫਸੇ ਹੋਏ ਆ। ਉਸ ਦੀ ਕੀ ਅਪਡੇਟ ਚੱਲ ਰਹੀ ਆ? ਜਿਹੜੀ ਕੇਂਦਰ ਦੀ ਸਰਕਾਰ ਆ ਜੀ, ਉਹਦਾ ਵੀ ਇਹ ਬਿਆਨ ਆ ਰਿਹਾ ਕਿ ਅਸੀਂ ਲਗਾਤਾਰ ਸੰਪਰਕ ਦੇ ਵਿੱਚ ਆ। ਉੱਥੇ ਭਾਰਤੀ ਜਿਹੜੇ ਨੇ ਸੁਰੱਖਿਅਤ ਨੇ। ਜਿਹੜੇ 40 ਦੇ ਕਰੀਬ ਅਗਵਾ ਕੀਤੇ ਹੋਏ ਨੇ ਉਹਨਾਂ ਦੇ ਬਾਰੇ ਵੀ ਇਹ ਕਿਹਾ ਜਾ ਰਿਹਾ ਕਿ ਸੰਪਰਕ ਦੇ ਵਿੱਚ ਨੇ। ਬੇਸ਼ੱਕ ਉਹਨਾਂ ਦੇ ਅਜੇ ਕੁਝ ਵੀ ਛਡਾਉਣ ਦੇ ਵਾਸਤੇ ਦੀ ਕੋਈ ਕਾਰਵਾਈ ਨਹੀਂ ਜਿਹੜੀ ਪਾਏਗੀ। ਪੰਜਾਬ ਸਰਕਾਰ ਤਾਂ ਹੁਣ ਜੀ ਚੁੱਪ ਹੈ ਜੀ। ਪੰਜਾਬ ਸਰਕਾਰ ਦੇ ਵੱਲੋਂ ਕੋਈ ਬਿਆਨ ਇਸ ਮਾਮਲੇ ਦੇ ਉੱਤੇ ਨਹੀਂ ਆ ਰਿਹਾ। ਵੇਖਿਆ ਜਾਵੇ ਤਾਂ ਪੰਜਾਬ ਸਰਕਾਰ ਦੇ ਹੱਥ ਵੱਸ ਵੀ ਬਹੁਤਾ ਕੁਝ ਨਹੀਂ ਹੈਗਾ, ਕਿਉਂਕਿ ਇਹ ਮਾਮਲਾ ਜੁੜਿਆ ਹੋਇਆ ਜੀ ਸਿੱਧਾ ਕੇਂਦਰ ਦੀ ਸਰਕਾਰ ਦੇ ਨਾਲ। ਜਦੋਂ ਮੁਲਕ ਤੋਂ ਮੁਲਕ ਦੀ ਗੱਲ ਹੁੰਦੀ ਹੈ ਫਿਰ ਸੂਬਾ ਜਿਹੜਾ ਜੀ ਬਹੁਤਾ ਕੁਝ ਨਹੀਂ ਕਰ ਸਕਦਾ, ਪਰ ਕਿਉਂਕਿ ਜ਼ਿਆਦਾ ਇਹਦੇ ਵਿੱਚ ਪੰਜਾਬੀ ਨੇ, ਪੰਜਾਬ ਸਰਕਾਰ ਦਾ ਇੱਥੇ ਰੋਲ ਜਿਹੜਾ ਜੀ ਉਹ ਇਹ ਬਣਦਾ ਹੈ ਕਿ ਉਹ ਨਿਰੰਤਰ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਬਣਾ ਕੇ ਰੱਖੇ, ਦਬਾਅ ਪਾ ਕੇ ਰੱਖੇ। ਜੇ ਦੋ ਮੁਲਾਕਾਤਾਂ ਜਿਹੜੀਆਂ ਨੇ ਉਹ ਗ੍ਰਹਿ ਮੰਤਰੀ ਦੇ ਨਾਲ ਸਹਿਜਧਾਰੀ ਸਿੱਖਾਂ ਨੂੰ ਵੋਟਾਂ ਤੋਂ ਰੋਕਣ ਦੇ ਵਾਸਤੇ ਕੀਤੀਆਂ ਜਾ ਸਕਦੀਆਂ ਨੇ, ਤਾਂ ਇਹ ਹਜ਼ਾਰਾਂ ਲੋਕ ਪੰਜਾਬੀ ਜਿਹੜੇ ਫਸੇ ਬੈਠੇ ਨੇ ਉਹਦੇ ਵਾਸਤੇ ਕੀ ਕਿਸੇ ਮੰਤਰੀ ਦੀ ਡਿਊਟੀ ਪੱਕੇ ਦੇ ਤੌਰ ਦੇ ਉੱਤੇ ਨਹੀਂ ਲਾਈ ਜਾ ਸਕਦੀ ਕਿ ਦਿੱਲੀ ਬੈਠੇ ਔਰ ਲਗਾਤਾਰ ਸੰਪਰਕ ਦੇ ਵਿੱਚ ਰਹੇ ਵਿਦੇਸ਼ ਮੰਤਰਾਲੇ ਦੇ ਇਹਨਾਂ ਲੋਕਾਂ ਨੂੰ ਜਿਹੜਾ ਜੀ ਉਹ ਕੱਢ ਕੇ ਉੱਥੋਂ ਲਿਆਂਦਾ ਜਾ ਸਕੇ ਕਿਸੇ ਵੀ ਤਰੀਕੇ ਦੇ ਨਾਲ। ਇੱਥੇ ਉਹਨਾਂ ਦੇ ਜਿਹੜੇ ਪਰਿਵਾਰ ਨੇ ਜੀ ਉਹ ਡਾਢੇ ਫਿਕਰਮੰਦ ਨੇ, ਤਰਲੇ ਲਈ ਜਾਂਦੇ ਨੇ। ਜਿਹੜੀ ਲੇਟੈਸਟ ਵੀਡੀਓ ਆਈ ਆ ਉਹਦੇ ਵਿੱਚ ਜਿਹੜੇ ਮੁੰਡੇ ਨੇ ਉਹ ਇਹ ਕਹਿੰਦੇ ਨੇ ਕਿਸੇ ਤਰੀਕੇ ਦੇ ਨਾਲ ਸਾਨੂੰ ਕੱਢ ਲਓ, ਹੁਣ ਮੌਤ ਜਿਹੜੀ ਹੈ ਸਾਡੇ ਤੋਂ ਥੋੜੇ ਕਿਲੋਮੀਟਰ ਹੀ ਜਿਹੜੀ ਹੈ ਜੀ ਉਹ ਦੂਰ ਹੈ। ਮੈਂ ਸਮਝਦਾ ਜੀ ਇਸ ਮਾਮਲੇ ਦੇ ਉੱਤੇ ਸਿਆਸਤ ਵਗੈਰਾ ਛੱਡ ਕੇ ਸਰਕਾਰ ਨੂੰ ਗੰਭੀਰਤਾ ਦੇ ਨਾਲ ਸੋਚ ਕੇ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਜਿਹੜਾ ਜੀ ਉਹ ਬਣਾਉਣਾ ਚਾਹੀਦਾ, ਲਗਾਤਾਰ ਬਣਾਈ ਰੱਖਣਾ ਚਾਹੀਦਾ, ਤਾਂ ਇਸ ਮਾਮਲੇ ਦੇ ਵਿੱਚ ਕੁਝ ਹੋਣ ਦੇ ਆਸਾਰ ਨਹੀਂ ਜੀ। ਤੇ ਅਖੀਰ ਵਿੱਚ ਅੱਜ ਨਵਾਂ ਠੀਕ ਹੈ, ਚੋਭ ਲਾਈ ਅਮਰਿੰਦਰ ਹਰਿਆਣੀਆਂ ਨੂੰ ਮੂਹਰੇ ਬਾਦਲ ਦੇ ਸ਼ਾਨ ਨਾਲ ਡਟੋ ਭਾਈ। ਚੋਭ ਲਾਈ ਅਮਰਿੰਦਰ ਹਰਿਆਣੀਆਂ ਨੂੰ ਮੂਹਰੇ ਬਾਦਲ ਦੇ ਸ਼ਾਨ ਨਾਲ ਡਟੋ ਭਾਈ। ਗੁਰਦੁਆਰਾ ਕਮੇਟੀ ਵੀ ਵੱਖ ਕਰਨੀ, ਇਹੀਓ ਮੰਗ ਨੂੰ ਜ਼ੋਰ ਨਾਲ ਰਟੋ ਭਾਈ। ਦਬਕਾ ਮਾਰੇ ਜਾਂ ਕੋਈ ਸਮਝਾਉਣ ਆਵੇ, ਕਰ ਲਈ ਮੰਗ ਤੇ ਪਿੱਛੇ ਨਾ ਹਟੋ ਭਾਈ। ਸੂਚੀ ਮੰਗਾਂ ਲਈ ਦਿਨੋ ਦਿਨ ਕਰੋ ਲੰਮੀ, ਗਿਣਤੀ ਮੰਗਾਂ ਦੀ ਵੱਲੋਂ ਨਾ ਘਟੋ ਭਾਈ। ਇੱਧਰ ਮੱਕੜ ਨੂੰ ਬਾਦਲ ਨੇ ਲਾਈ ਚਾਬੀ, ਛੱਡਦਾ ਭਰਵੇਂ ਬਿਆਨ ਤੂੰ ਰਹੀ ਭਾਈ। ਇੱਧਰ ਮੱਕੜ ਨੂੰ ਬਾਦਲ ਨੇ ਲਾਈ ਚਾਬੀ, ਛੱਡਦਾ ਭਰਵੇਂ ਬਿਆਨ ਤੂੰ ਰਹੀ ਭਾਈ। ਜਦੋਂ ਤੀਕਰ ਨਹੀਂ ਆਫ ਸਵਿਚ ਕਰਦੇ ਤੂੰ ਨਹੀਂ ਨਾਲ ਆਰਾਮ ਦੇ ਬਹੀ ਭਾਈ।